ਤੇ ਮੈਰੀਟੋਰੀਅਸ ਸਕੂਲ ਦੇ ਵਿੱਚ ਮਾਪੇ ਕਹਿੰਦੇ ਹੁਣ ਵਾਰਡਨ ਕਨੀ ਸਿੱਧੇ ਹੋ ਗਏ ਸ਼ਰਮਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਤੁਸੀਂ ਧਿਆਨ ਚ ਆਇਆ ਹੋਣਾ ਤੁਹਾਡੇ ਕਿ ਪਿਛਲੇ ਸ਼ੁੱਕਰਵਾਰੀ ਜੋ ਕੁਛ ਵਾਪਰਿਆ ਸੀ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ, ਕਿ 80 ਤੋਂ ਵੱਧ ਜਵਾਕਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਤੇ ਉਹ ਮਸਲਾ ਆਇਆ ਕਿ ਰੋਟੀ ਚੱਜਦੀ ਨਹੀਂ ਗਈ, ਉਹ ਚ ਕੀੜੇ ਮਕੌੜੇ ਨੇ, ਉਹ ਚ ਘਟੀਆ ਖਾਣਾ ਹੈ ਨਾ, ਉਹ ਖਾਣ ਯੋਗ ਨਹੀਂ ਹੈਗਾ। ਤੇ ਉਹਦੀ ਸ਼ਿਕਾਇਤ ਬੱਚੇ ਲਗਾਤਾਰ ਆਪਣੇ ਅਧਿਆਪਕਾਂ ਨੂੰ ਜਾਂ ਉੱਥੇ ਰਹਿ ਰਹੀ ਜਿਹੜੇ ਉਹਦੇ ਵਿੱਚ ਰਹਿੰਦੇ ਸੀਗੇ ਉੱਥੇ ਵਾਰਡਨ ਨੂੰ ਲਗਾਤਾਰ ਕਰਦੇ ਸੀਗੇ, ਹੋਸਟਲ ਚ ਰਹਿਣ ਵਾਲੇ ਬੱਚੇ। ਤੇ ਪਰ ਉਹਨਾਂ ਸੁਣੀ ਨਹੀਂ ਜਾਂਦੀ ਸੀ ਕਹਿੰਦੇ। ਆਖਰ ਸੁਣੀ ਕਦੋਂ ਗਈ? ਜਦੋਂ ਮਾਮਲਾ ਹਸਪਤਾਲ ਤੱਕ ਕੱਪੜ ਗਿਆ ਜੀ। ਤੇ ਕਿੰਨਾ ਕੁਛ ਨਿਕਲ ਕੇ ਆਇਆ ਕਿ ਮਾਪਿਆਂ ਨਾਲ ਗੱਲਬਾਤ ਤੱਕ ਨਹੀਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਬੱਚਿਆਂ ਦੀ, ਮਾਪਿਆਂ ਨਾਲ ਮੁਲਾਕਾਤ ਨਹੀਂ ਚੰਗੀ ਤਰ੍ਹਾਂ ਕਰਵਾਈ ਜਾਂਦੀ, ਬੱਚਿਆਂ ਨੂੰ ਡਰਾ ਧਮਕਾ ਕੇ ਰੱਖਿਆ ਜਾਂਦਾ। ਪ੍ਰਵੀਨ ਜੀ, ਮੈਰੀਟੋਰੀਅਸ ਸਕੂਲ ਦੇ ਵਿੱਚ ਉਹ ਜਵਾਕ ਜਾਂਦੇ ਨੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ, ਆਮ ਸਧਾਰਨ ਘਰਾਂ ਚੋਂ ਟੌਪਰ ਨਿਕਲਦੇ ਨੇ ਬੱਚੇ। ਤੇ ਜੇ ਉਹਨਾਂ ਨੂੰ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਕੈਦੀ ਬਣਾ ਕੇ ਰੱਖੋਗੇ, ਤੁਸੀਂ ਉਹਨਾਂ ਨੂੰ ਖੁੱਲੀ ਉਡਾਨ ਭਰਨੇ ਨਹੀਂ ਦਓਗੇ, ਉਹਨਾਂ ਤੇ ਦਹਿਸ਼ਤ ਰੱਖੋਗੇ, ਡਰ ਰੱਖੋਗੇ, ਖੌਫ ਰੱਖੋਗੇ, ਫਿਰ ਉਹ ਕੰਮ ਬੱਚੇ ਅੱਗੇ ਕਿਵੇਂ ਕਰਨਗੇ? ਪੜ੍ਹਾਈ ਦੇ ਵਿੱਚ ਹੋਰ ਅੱਗੇ ਖੁੱਲ ਕੇ ਕਿਵੇਂ ਅੱਗੇ ਵਧਣਗੇ? ਜੀ ਜੀ। ਤੇ ਦੂਸਰਾ, ਇਸ ਮੌਕੇ ਬੱਚਿਆਂ ਦੇ ਸਰੀਰਕ ਵਿਕਾਸ ਦੇ ਦਿਨ ਹੁੰਦੇ ਨੇ ਤੇ ਉਹਨਾਂ ਦੀ ਸਿਹਤ ਔਰ ਮਾਨਸਿਕ ਤੌਰ ਤੇ ਦੋਵਾਂ ਚੀਜ਼ਾਂ ਮਜ਼ਬੂਤ ਹੋਣਾ ਜ਼ਰੂਰੀ ਹੈ। ਤੇ ਸਰਕਾਰ ਉਹਦੇ ਲਈ ਵੱਡਾ ਫੰਡ ਅਲਾਟ ਕਰਾਉਂਦੀ ਆ ਕਿ ਜਵਾਕਾਂ ਨੂੰ ਫਰੂਟ ਵੀ ਦੇਣਾ ਜੀ, ਜਵਾਕਾਂ ਨੂੰ ਵਿਟਾਮਿਨ ਵੀ ਦੇਣਾ ਜੀ, ਆਹ ਦੁੱਧ, ਘਿਓ, ਪਨੀਰ ਵੀ ਦੇਣਾ ਜੀ, ਆਹ ਦਾਲਾਂ ਵੀ ਦੇ ਰਹੇ ਜੀ, ਉਹ ਸਾਰਿਆਂ ਦੇ ਲਈ ਫੰਡ ਆਉਂਦਾ ਜਨਾਬ। ਤੇ ਜਦੋਂ ਰੋਟੀ ਉਹੀ ਜੀ ਨਹੀਂ ਮਿਲਦੀ ਹੈ, ਆਟੇ 'ਚ ਵੀ ਕੀੜੇ, ਚੌਲਾਂ 'ਚ ਵੀ ਕੀੜੇ, ਦਾਲਾਂ 'ਚ ਸਿਰਫ ਪਾਣੀ ਹੈ ਨਾ, ਪਨੀਰ ਵੀ ਮੁਸਕ ਵਾਲਾ ਜਿਹੜਾ ਖਾ ਹੀ ਨਾ ਹੋਵੇ, ਤੇ ਜਦੋਂ ਕਹੋ ਤੇ ਫਿਰ ਕਹਿੰਦੇ ਨੇ ਇਹ 'ਚ ਕਿਹੜਾ ਹੱਡੀ ਆ। ਇਹ ਮੈਸ ਵਾਲੇ ਦੇ, ਇਹ ਮੈਸ ਮਾਲਕ ਦੇ ਜਿਹੜਾ ਰੋਟੀ ਪਰੋਸਦਾ ਸੀ ਉਹਦੇ ਕੋਲ ਜਦੋਂ ਜਾਂਦੇ ਸੀ ਤਾਂ ਉਹ ਉਹਦੇ ਬੋਲ ਹੁੰਦੇ ਸੀ ਬੱਚਿਆਂ ਨੂੰ, ਖਾ ਲਓ, ਇਹ 'ਚ ਕਿਹੜਾ ਕਹਿੰਦਾ ਹੱਡੀ ਆ ਜੀ, ਇਹ ਤਾਂ ਤੁਹਾਡੇ ਲਈ ਵਿਟਾਮਿਨ ਨੇ। ਤੇ ਫਿਰ ਆਖਰ ਬੱਚੇ ਬਿਮਾਰ ਹੋਏ ਤੇ ਫਿਰ ਸਾਡੇ ਸਿਹਤ ਮੰਤਰੀ, ਮਾਫ ਕਰਨਾ, ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰੀ ਪਹੁੰਚੇ, ਮਾਪਿਆਂ ਨੂੰ ਮਿਲੇ, ਬੱਚਿਆਂ ਨੂੰ ਮਿਲੇ, ਭਰੋਸਾ ਦਿੱਤਾ ਤੇ ਪਹਿਲੇ ਪੜਾਅ 'ਚ ਕਾਫੀ ਐਕਸ਼ਨ ਨਜ਼ਰ ਆਇਆ। ਉਹ ਐਕਸ਼ਨ ਸੀਗਾ ਕਿ ਮੈਸ ਮੈਨੇਜਰ, ਕੰਪਨੀ ਜਿਹਨੂੰ ਠੇਕਾ ਦਿੱਤਾ ਸੀ ਰੋਟੀ ਬਣਾ ਕੇ ਲਿਆ ਕੇ ਪਹੁੰਚਾਉਣ ਦਾ, ਉਹ ਦੋਏ ਗ੍ਰਿਫਤਾਰ ਹੋਏ, ਲਾਇਸੈਂਸ ਰੱਦ ਹੋਏ ਹੈ ਨਾ, ਮੈਸ ਦਾ ਕੰਟਰੈਕਟ ਖਤਮ ਹੋਇਆ ਉਹਨਾਂ ਦਾ ਤੇ ਉਹ ਗ੍ਰਿਫਤਾਰ ਵੀ ਹੋ ਗਏ ਜੀ ਜੀ। ਤੇ ਦੂਸਰੇ ਪਾਸੇ ਪ੍ਰਿੰਸੀਪਲ ਨੂੰ ਸਸਪੈਂਡ ਵੀ ਕਰਤਾ ਤੇ 5 ਦਿਨਾਂ ਲਈ ਸਕੂਲ ਬੰਦ ਕਰਤਾ। 5 ਦਿਨਾਂ ਬਾਅਦ ਕੱਲ ਸਕੂਲ ਖੁੱਲਿਆ। ਮਾਪੇ ਕਹਿੰਦੇ ਜੀ ਅਸੀਂ ਨਹੀਂ ਸਕੂਲ ਦੇ ਅੰਦਰ ਆਪਣੇ ਜਵਾਕ ਭੇਜਣੇ, ਠੀਕ ਹੈ, ਜਵਾਕ ਕਹਿੰਦੇ ਅਸੀਂ ਨਹੀਂ ਜੀ ਸਕੂਲ ਦੇ ਅੰਦਰ ਜਾਣਾ ਜਦੋਂ ਤੱਕ ਵਾਰਡਨ ਤੇ ਕਾਰਵਾਈ ਨਹੀਂ। ਕਹਿੰਦੇ ਅਸੀਂ ਰੋਜ਼ ਜਾਂ ਸ਼ਿਕਾਇਤ ਵਾਰਡਨ ਨੂੰ ਕਰਦੇ ਸੀ, ਵਾਰਡਨ ਸਾਡੀ ਸ਼ਿਕਾਇਤ ਤੇ ਕੋਈ ਗੌਰ ਨਹੀਂ ਕਰਦੀ ਸੀ, ਉਲਟਾ ਸਾਨੂੰ ਧਮਕਾ ਦਿੰਦੇ ਸੀ। ਤੇ ਇਹਦਾ ਮਤਲਬ ਇਸ ਮੋਇਲੀ ਭੁਗਤ 'ਚ ਕਿਤੇ ਵਾਰਡਨ ਦਾ ਵੀ ਕੁਛ ਹੈਗਾ। ਫਿਰ ਹੁਣ ਜੇਕਰ ਤੁਸੀਂ ਬਾਕੀਆਂ ਨੂੰ ਲਾਂਭੇ ਕਰਤਾ, ਕੱਲ ਨੂੰ ਉਹ ਵਾਰਡਨ ਸਾਨੂੰ ਨਾਲ ਕਿਹੋ ਜਿਹਾ ਵਿਵਹਾਰ ਕਰੂਗੀ, ਇਹਦੀ ਕੀ ਗਾਰੰਟੀ ਹੈ ਜੀ? ਇਸ ਲਈ ਬੱਚਿਆਂ ਨੇ ਅੰਦਰ ਜਾਣੋਂ ਇਨਕਾਰ ਕਰਤਾ, ਬਾਹਰ ਧਰਨਾ ਲੱਗ ਗਿਆ। ਬੇਸ਼ੱਕ ਇਸ ਪੂਰੇ ਮਾਮਲੇ ਦੀ ਕਮੇਟੀ ਬਣੀ ਹੈ, ਜਿਹੜੀ 4 ਮੈਂਬਰੀ ਟੀਮ ਹੈ ਜਿਹੜੀ ਜਾਂਚ ਕਰ ਰਹੀ ਆ, ਉਹ ਬਕਾਇਦਾ ਸਾਰਾ SDM ਦੀ ਅਗਵਾਈ 'ਚ 4 ਮੈਂਬਰੀ ਕਮੇਟੀ ਆ, ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਠੀਕ ਹੈ ਜੀ। ਪਰ ਕੱਲ ਜਦੋਂ ਇਹ ਧਰਨਾ ਲੱਗਿਆ, ਫਿਰ DO ਨੇ ਜਿਹੜੇ ਉੱਥੋਂ ਦੇ, ਉਹ ਡਿਪਟੀ DO ਜਿਹੜੇ ਉਸ ਖੇਤਰ ਦੇ, ਉਹ ਆਏ, ਉਹਨਾਂ ਨੇ ਮਾਪਿਆਂ ਨਾਲ ਗੱਲਬਾਤ ਕੀਤੀ, ਬੱਚਿਆਂ ਨੂੰ ਭਰੋਸੇ 'ਚ ਦਿੱਤਾ ਔਰ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਡਾ ਵਾਰਡਨ ਬਦਲਤਾ, ਨਵੇਂ ਵਾਰਡਨ ਲਾ ਦਿੱਤੇ ਗਏ ਨੇ ਹੋਸਟਲ ਦੇ ਵਿੱਚ, ਤੇ ਇਹ ਤੋਂ ਬਿਨਾਂ ਅਸੀਂ 16 ਮੈਂਬਰੀ ਕਮੇਟੀ ਬਣਾਈ ਹੈ ਪ੍ਰਵੀਨ ਜੀ ਕਹਿੰਦੇ। ਠੀਕ ਹੈ ਜੀ। ਜਿਹੜੀ ਖਾਣੇ ਦੀ ਨਿਤ ਦਿਨ ਜਾਂਚ ਕਰੂਗੀ, ਪਹਿਲਾਂ ਉਹ ਖਾਣਾ ਖਾਣਗੇ ਫਿਰ ਬੱਚਿਆਂ ਨੂੰ ਮਿਲੂਗਾ, ਔਰ ਉਹ 16 ਮੈਂਬਰੀ ਦੇ ਵਿੱਚ 8 ਅਧਿਆਪਕ ਨੇ, 8 ਬੱਚੇ ਨੇ, ਤੇ ਉਹ ਤੋਂ ਬਾਅਦ ਸਾਰੇ ਬੱਚਿਆਂ ਨੂੰ ਖਾਣਾ ਮਿਲਿਆ ਕਰੂਗਾ। ਸੋ ਇਹ ਇੱਕ ਅਹਿਮ ਪਹਿਲੂ ਹੈ। ਇਹ ਇੱਕ ਸਕੂਲ ਦੇ RO ਵਾਲਾ ਮਸਲਾ ਆ ਗਿਆ ਸੀ ਪਾਣੀ ਦਾ, ਫਿਰ ਹੈ ਨਾ, ਫਿਰ ਕਈ ਵਾਰ ਜਦੋਂ ਇਹੋ ਜਿਹੀ ਖਬਰਾਂ ਆਉਂਦੀਆਂ ਤਾਂ ਕਈ ਖਬਰਾਂ ਹੋਰ ਸਾਹਮਣੇ ਆ ਜਾਂਦੀਆਂ। ਪਰ ਇਹ ਸਵਾਲ ਕੱਲੇ ਇੱਕ ਮੈਰੀਟੋਰੀਅਸ ਸਕੂਲ ਦਾ ਨਹੀਂ ਹੈਗਾ, ਸਵਾਲ ਚਾਹੇ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਨੇ, ਚਾਹੇ ਪ੍ਰਾਈਵੇਟ ਸਕੂਲ ਨੇ, ਚਾਹੇ ਸਰਕਾਰੀ ਕਾਲਜ ਨੇ, ਚਾਹੇ ਪ੍ਰਾਈਵੇਟ ਕਾਲਜ ਨੇ, ਪੰਜਾਬ ਸਰਕਾਰ ਨੂੰ ਉਹਨਾਂ ਤੋਂ ਟੈਕਸ ਆਉਂਦਾ ਹੈ, ਪ੍ਰਾਈਵੇਟਾਂ ਤੋਂ ਵੀ। ਜੀ ਜੀ ਜੀ। ਤੇ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਪ੍ਰਤੀ ਵੀ ਉਨੀ ਓ ਬਣਦੀ ਹੈ, ਉੱਥੇ ਵੀ ਪੰਜਾਬ ਦੇ ਹੀ ਜਵਾਕ ਜਾਂਦੇ ਨੇ। ਸੋ ਇਸ ਲਈ ਹਰ ਪੱਧਰ ਤੇ ਸਿੱਖਿਆ, ਸਿਹਤ, ਇਸ ਮਾਮਲੇ ਦੇ ਉੱਤੇ ਕੋਈ ਮਤਲਬ ਕਿ ਸਮਝੌਤਾ ਨਹੀਂ ਹੋਣਾ ਚਾਹੀਦਾ। ਔਰ ਇਸ ਮਸਲੇ ਤੇ ਹੁਣ ਵਾਰਡਨ ਨਿਸ਼ਾਨੇ ਤੇ ਜਦੋਂ ਆਇਆ ਤੇ ਹੁਣ ਭਰੋਸਾ ਦਵਾਇਆ ਗਿਆ ਕਿ ਕਮੇਟੀ ਖਾਣੇ ਦੀ ਜਾਂਚ ਕਰੂਗੀ, 8-8 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਵਾਰਡਨ ਬਦਲ ਦਿੱਤੀ ਗਈ ਹੈ।
ਤੇ ਹਰ ਹਫ਼ਤੇ ਮਾਪਿਆਂ ਨਾਲ ਬੱਚਿਆਂ ਦੀ ਗੱਲਬਾਤ ਲਾਜ਼ਮੀ ਕਰ ਦਿੱਤੀ ਗਈ ਹੈ। ਸੋ ਇਸ ਭਰੋਸੇ ਤੋਂ ਬਾਅਦ ਫਿਰ ਸਕੂਲ ਦੇ ਗੇਟ ਖੁੱਲੇ ਤੇ ਜਵਾਕ ਅੰਦਰ ਗਏ ਨੇ, ਪਰ ਮਾਪਿਆਂ 'ਚ ਅਜੇ ਵੀ ਭੈ ਨਜ਼ਰ ਆ ਰਿਹਾ, ਡਰ ਨਜ਼ਰ ਆ ਰਿਹਾ, ਆਪਣੇ ਬੱਚਿਆਂ ਨੂੰ ਲੈ ਕੇ ਫਿਕਰਮੰਦੀ ਨਜ਼ਰ ਆ ਰਹੀ ਸੀ। ਹਾਂ ਬਿਲਕੁਲ ਜੀ, ਦੇਖੋ ਸ਼ਰਮਾ ਜੀ ਜੋ ਮਰਜ਼ੀ ਹੈ, ਜਿੰਨੇ ਮਰਜ਼ੀ ਭਰੋਸੇ ਦੇਈ ਚੱਲੋ, ਮਾਪੇ ਤਾਂ ਮਾਪੇ ਹੀ ਹੈ। ਬਿਲਕੁਲ ਜੀ।